ਅੱਜ ਦੀਆਂ ਖਬਰਾਂ ਵੱਲ ਚੱਲੀਏ। ਖਬਰਾਂ ਦੇ ਨਾਲ ਆਪਾਂ ਇਹ ਵੀ ਡਿਸਕਸ ਕਰਾਂਗੇ। ਰਾਜਕਨਵੀਰ ਸਿੰਘ ਜੀ ਤੇ ਰਮਨ ਜੀ, ਇੱਕ ਤਾਂ ਜਿਹੜੀ ਕੰਪਨੀ ਨੇ ਵੇਕਰਸਫੀਲਡ ਦੇ ਵਿੱਚ ਬੈਂਕਰਪਸੀ ਫਾਈਲ ਕੀਤੀ ਆ, ਉਹਦੇ ਡਰਾਈਵਰਸ ਉਹ ਅੱਜ ਕੱਲ ਮੇਨ ਨਿਊਜ਼ ਬਣੀ ਹੋਈ ਹੈ। ਜੇ ਗੂਗਲ ਤੇ ਸਰਚ ਕਰੋ, ਜਿੰਨੀਆਂ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਨਿਊਜ਼ ਆਊਟਲੈਟਸ ਆ, ਉਹ ਸਾਰਿਆਂ ਨੇ ਉਹ ਖਬਰ ਜਿਹੜੀ ਆ ਬੜੇ ਫਰੰਟ ਪੇਜ ਤੇ ਲਾਈ ਹੈਗੀ ਆ। ਤੇ ਦੂਜਾ, ਉਦਾਂ ਦੀ ਸਿਚੁਏਸ਼ਨ ਦੇ ਵਿੱਚ, ਕਿਉਂਕਿ ਇਹ ਸ਼ੁਰੂਆਤ ਆ, ਮੈਨੂੰ ਪਤਾ 1.5 ਸਾਲ ਪਹਿਲਾਂ ਰਮਨ ਭਾਜੀ ਵੀ ਸਾਰੇ ਕਹਿੰਦੇ ਸੀ ਵੀ ਜਿਹੜੀਆਂ ਆਪਾਂ ਗੱਲਾਂ ਕਰਦੇ ਨਾ, ਕਈ ਵਾਰੀ ਇਹ ਟਰੱਕਰਸ ਆ ਜੋ ਆਪਣੇ ਟਿਕਟੌਕ ਦੇ ਉੱਤੇ ਜਾਂ WhatsApp ਗਰੁੱਪਾਂ 'ਚ ਟਰੋਲ ਕਰਦੇ ਜੀ, ਉਹ ਤਾਂ ਉੱਥੇ ਬੈਠੇ ਡਰਾਈ ਜਾਂਦੇ ਹੈਗੇ ਪੰਜਾਬੀ ਰੇਡੀਓ USA ਵਾਲੇ। ਸੋ ਹੁਣ ਤੁਹਾਨੂੰ ਰਿਐਲਿਟੀ ਦਾ ਪਤਾ ਲੱਗ ਗਿਆ। ਜਿਹੜੇ ਲੋਕ ਜਿਹੜੇ ਆਪਣੇ ਭੈਣ ਭਰਾ 2010 ਸਾਲ ਤੋਂ ਬਾਅਦ ਆਏ ਆ, 2010 ਤੋਂ ਬਾਅਦ, ਉਹਨਾਂ ਨੂੰ ਪਤਾ ਨਹੀਂ ਰਿਸੈਸ਼ਨ ਕੀ ਹੁੰਦਾ। ਹੁਣ ਰਿਸੈਸ਼ਨ ਦੀ ਸ਼ੁਰੂਆਤ ਹੋਈ ਆ। ਟਰੱਕਿੰਗ ਕੰਪਨੀ 'ਚ ਤੁਸੀਂ ਦੇਖ ਲਈ, ਅੱਜ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ, ਬੇ ਏਰੀਏ ਦੇ ਵਿੱਚ ਇੱਕ ਲੜਕੀ ਆ, ਉਹ ਫੇਸਬੁੱਕ ਤੋਂ ਲੇ ਆਫ ਹੋਈ ਕੱਲ, ਤੇ ਉਹਦਾ ਹਸਬੈਂਡ ਅੱਜ ਟਵਿੱਟਰ ਤੇ ਸੀ ਇੰਜੀਨੀਅਰ, ਉਹ ਅੱਜ ਲੇ ਆਫ ਹੋ ਗਿਆ। ਦੋਨਾਂ ਦੀ 2.5 ਲੱਖ ਦੇ ਕਰੀਬ ਤਨਖਾਹ ਆ, 2.5 ਮਿਲੀਅਨ ਦਾ ਘਰ ਲਿਆ ਤੇ $14,000 ਪੇਮੈਂਟ ਆ, ਤੇ ਸੇਵਿੰਗ ਕੋਈ ਨਹੀਂ। ਜਿਹੜੇ ਸਟਾਕ ਸੀ, ਸਟਾਕ ਵੀ ਜ਼ੀਰੋ ਹੋ ਗਏ, ਤੇ ਹੁਣ ਉਹ ਜਿਹੜੀ ਘਰ ਦੀ ਪ੍ਰਾਈਸ ਵੀ 2 ਲੱਖ ਘਟ ਗਈ ਆ, ਉਹ ਵੇਚ ਵੀ ਨਹੀਂ ਸਕਦੇ। ਸੋ ਇਹ ਰਿਸੈਸ਼ਨ ਹੁੰਦਾ ਹੈ। ਸੋ ਇਹ ਸ਼ੁਰੂਆਤ ਹੋਈ ਆ। ਆਪਾਂ ਦੇਖਿਆ ਉੱਥੇ ਟਰੱਕਿੰਗ ਕੰਪਨੀ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਇੱਕਦਮ ਹੀ ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਗਿਆ, ਬੈਂਕਰਪਸੀ ਹੋ ਗਈ ਆ। ਅੱਜ CH ਰੋਬਿਨਸਨ ਬੜੀ ਵੱਡੀ ਕੰਪਨੀ ਆ ਟਰੱਕਿੰਗ ਦੀ, ਉਹਨਾਂ ਨੇ ਵੀ 650 ਦੇ ਕਰੀਬ ਆਪਣੇ ਲੋਕ ਲੇ ਆਫ ਕਰ ਦਿੱਤੇ ਹੈਗੇ ਆ। ਸੋ ਤੁਹਾਡੇ ਤੇ ਇਹਦਾ ਕੀ ਅਸਰ ਪਿਆ? ਇਹਦੇ ਵਿੱਚ ਆਉਣ ਵਾਲਾ ਸੈਸ਼ਨ ਸ਼ੁਰੂਆਤ ਆ, ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਦੇ ਆ, ਕਰ ਸਕਦੇ ਹੈਗੇ ਆ, ਉਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਜੀ ਜੀ ਸੋ ਬਿਲਕੁਲ ਜਿਹੜਾ ਆਪਣਾ ਇਹ ਚੀਜ਼ ਹੈਗੀ, ਇੱਕ ਸਿਰਫ ਇਹ ਚੀਜ਼ ਰਿਕੁਐਸਟ ਕਰਨੀ ਹੈਗੀ ਸਾਰਿਆਂ ਨੂੰ ਕਿ ਤੁਸੀਂ ਜੇ ਕੋਈ ਵੀ ਡਰਾਈਵਰ ਐਸਾ ਹੈਗਾ, ਜਿਹੜੀਆਂ ਕਿ ਸਾਨੂੰ ਕਾਲਸ ਆਈਆਂ ਹੈਗੀਆਂ ਡਰਾਈਵਰ ਦੀਆਂ ਕਿ ਜਿਹੜੇ ਸਟਕ ਹੈਗੇ ਆ, ਬਿਨਾਂ ਫਿਊਲ ਤੋਂ ਸਟਕ ਹੈਗੇ ਆ, ਜਾਂ ਕਿਸੇ ਐਸੀ ਜਗ੍ਹਾ ਤੇ ਉਹਨਾਂ ਦਾ ਟਰੱਕ ਖੜਾ ਆ ਔਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਨਾ ਆ। ਸੋ ਪਲੀਜ਼ ਉਹਨਾਂ ਦੇ ਲਈ ਇੱਕੋ ਰਿਕੁਐਸਟ ਹੈਗੀ ਆ ਕਿ ਤੁਸੀਂ ਜਾ ਕੇ ਆਪਣਾ ਕਿਸੇ ਪ੍ਰੋਪਰ ਟਰੱਕ ਸਟਾਪ ਤੇ ਜਾ ਕੇ ਉੱਥੇ ਟਰੱਕ ਪਾਰਕ ਕਰੋ। ਟਰੱਕ ਪਾਰਕ ਕਰਕੇ ਟਰੱਕ ਸਟਾਪ ਵਾਲਿਆਂ ਨੂੰ ਨੋਟੀਫਾਈ ਕਰ ਦਿਓ, ਉਹਨਾਂ ਨੂੰ ਕੀਜ਼ ਦੇ ਦਿਓ, ਤੇ ਆਪਣੀ ਸੇਫੈਸਟ ਰਾਈਡ ਜਿਹੜੀ ਉੱਥੋਂ ਕੋਈ ਵੀ ਤੁਹਾਡਾ ਫਰੈਂਡ ਫੈਮਿਲੀ ਜਾਂ ਕੋਈ ਵੀ ਆ ਸੇਫ ਰਾਈਡ ਲੈ ਕੇ ਵਾਪਸ ਘਰ ਆਓ, ਕਿਉਂਕਿ ਅਜਾ ਵੀ ਥੈਂਕਸਗਿਵਿੰਗ ਹੈਗਾ, ਵੀ ਵਾਂਟ ਫਰੀ ਐਟ ਹੋਮ। ਸੋ ਸੇਫਲੀ ਤੁਸੀਂ ਆਪਣੇ ਘਰ ਤੱਕ ਪਹੁੰਚੋ ਐਟਲੀਸਟ ਪਹਿਲਾਂ, ਤੇ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤਾਂ ਬਾਅਦ ਦੇ ਵਿੱਚ ਹੋਣਗੀਆਂ। ਪਰ ਜੇ ਤੁਸੀਂ ਬਾਹਰ ਸਟੈਂਡਰਡ ਹੈਗੇ ਆ ਜਾਂ ਕਿਸੇ ਵੀ ਏਰੀਆ 'ਚ ਹੈਗੇ ਆ, ਜੇ ਤੁਸੀਂ ਇੰਡੀਅਨਾਪੋਲਿਸ ਏਰੀਆ 'ਚ ਹੈਗੇ ਆ, ਤਾਂ ਪਲੀਜ਼ ਸਾਨੂੰ ਕਾਲ ਜ਼ਰੂਰ ਕਰਿਓ। ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋੜ ਹੈਗੀ, ਰਾਈਡ ਦੀ ਲੋੜ ਹੈਗੀ ਆ, ਕੁਛ ਵੀ ਹੈਗੀ ਆ, ਉੱਥੇ ਏਅਰਪੋਰਟ ਜਾਣਾ ਜਾਂ ਕੁਛ ਵੀ ਕਰਨਾ ਹੈਗਾ, ਸੋ ਅਸੀਂ ਟਰਾਈ ਕਰਾਂਗੇ ਕਿ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਕਰ ਸਕੀਏ। ਪਰ ਡੈਫੀਨੇਟਲੀ ਸੇਫ ਰਹੋ ਤੇ ਰਾਹ 'ਚ ਸਟਕ ਨਾ ਹੋਇਓ। ਜੇ ਤੁਹਾਡੇ ਕੋਲ ਫਿਊਲ ਨਹੀਂ ਹੈਗਾ ਤਾਂ ਡੈਫੀਨੇਟਲੀ ਰਾਈਡ ਲੈ ਕੇ ਆਪਣੇ ਘਰ ਵਾਪਸ ਆਉਣ ਦੀ ਕੋਸ਼ਿਸ਼ ਕਰੋ ਪਹਿਲਾਂ। ਬਾਕੀ ਜਿਹੜਾ ਇਕੁਇਪਮੈਂਟ ਹੈਗਾ ਆ, ਉਹ ਕਿਸੇ ਵੀ ਸੇਫ ਜਗ੍ਹਾ 'ਤੇ ਪਾਰਕ ਕਰਕੇ ਉੱਥੋਂ ਦੀ ਪ੍ਰਾਪਰਟੀ ਓਨਰ ਜਿਹੜੇ ਟਰੱਕ ਸਟਾਪ ਵਾਲੇ ਹੈਗੇ ਆ, ਉਹਨਾਂ ਨੂੰ ਕੀਜ਼ ਦੇ ਦਿਓ, ਦੱਸ ਦਿਓ ਸਿਚੁਏਸ਼ਨ, ਤੇ ਆਲਮੋਸਟ ਐਵਰੀਬਡੀ ਵਿਲ ਹੈਲਪ ਯੂ। ਬਟ ਜੇ ਤੁਹਾਨੂੰ ਕੋਈ ਵੀ ਐਸੀ ਪ੍ਰੋਬਲਮ ਆਉਂਦੀ ਆ ਤਾਂ ਜ਼ਰੂਰ ਨਾਪਤਾ ਨੂੰ ਕਾਲ ਕਰਕੇ ਦੱਸਿਓ। ਜੀ ਬਿਲਕੁਲ। ਚਲੋ ਜੀ, ਮਦਦ ਇੱਕ ਦੂਜੇ ਦੀ ਜਿਹੜੀ ਰਾਈਟ ਨਾਓ ਕਰਨੀ ਆ। ਜੇ ਤੁਸੀਂ ਕਿਤੇ ਜਿੱਦਾਂ ਦੱਸਦੇ ਨੇ ਰਮਨ ਹੋਣੀ ਵੀ ਸਟਾਕ ਆਉਂਦੇ ਭਾਈ, ਕੰਟੈਕਟ ਕਰੋ, ਤੁਹਾਨੂੰ ਤੁਹਾਡੇ ਘਰੇ ਪਹੁੰਚਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਉਸ ਦੇ ਵਿੱਚ ਹੋਊਗੀ ਵੀ ਸੇਫਲੀ ਪਹੁੰਚੋ। ਹੁਣ ਜੋ ਹੋਣਾ ਸੀ ਉਸ ਚੀਜ਼ ਦੇ ਵਿੱਚ ਤਾਂ ਹੋ ਗਿਆ। ਹੁਣ ਅਗਲਾ ਕੋਰਸ ਆਫ ਐਕਸ਼ਨ ਕੀ ਹੋਊਗਾ, ਇਹ ਤਾਂ ਜਿਹੜਾ ਸਮੇਂ ਦੇ ਵਿੱਚ ਆ, ਬੈਂਕਰਪਸੀ ਕੋਰਟ ਦੇ ਵਿੱਚ ਆ ਇਹ ਸਾਰਾ ਮਾਮਲਾ। ਕਿਹਨੂੰ ਬਾਅਦ ਦੇ ਵਿੱਚ ਕੁਛ ਮਿਲਦਾ ਆ, ਕਿੰਨਾ ਮਿਲਦਾ ਆ, ਕਿਵੇਂ ਮਿਲਦਾ ਆ, ਇਹ ਬਾਅਦ ਦੀਆਂ ਗੱਲਾਂ ਆ। ਬਿਗੇਸਟ ਲੈਸਨ ਕੀ ਆ ਇਸ ਪੂਰੇ ਮਾਮਲੇ ਦੇ ਵਿੱਚ ਲਰਨ ਕਰਨ ਦੇ ਲਈ, ਜੇ ਆਪਾਂ ਗੱਲ ਕਰੀਏ ਰਮਨ ਜੀ? ਕਿਉਂਕਿ ਬਹੁਤ ਸਾਰੇ ਡਰਾਈਵਰਸ, ਆਪਾਂ ਕੱਲ੍ਹ ਵੀ ਉੱਦਾਂ ਚਰਚਾ ਜਿਹੜੀ ਕਰ ਰਹੇ ਸੀ ਵੀ ਕਈ ਚਲੋ ਕੁਛ ਮੇ ਵੀ W2 ਤੇ ਹੋਣਗੇ, ਕਈ 1099 ਤੇ ਹੋਣਗੇ। ਸੋ ਓਵਰਆਲ ਕੀ ਬਿਗੇਸਟ ਲੈਸਨ ਹੈਗਾ ਆ ਰਮਨ ਜੀ ਇਸ ਪੂਰੇ ਮਾਮਲੇ 'ਚ ਲਰਨ ਕਰਨ ਲਈ? ਦੇਖੋ ਮੋਸਟਲੀ 1099 ਹੈਗਾ ਆ। ਆਈ ਡੋਂਟ ਥਿੰਕ ਸੋ W2 ਕੋਈ ਹੈਗਾ ਵਿੱਚ। ਮੇਰੇ ਖਿਆਲ ਨਾਲ ਮੈਜੋਰਟੀ 99% 1099 ਹੀ ਆ। ਹਾਂਜੀ 1099 ਆ। ਔਰ ਬਿਗੇਸਟ ਇਸ਼ੂ ਹੈਗਾ ਭਾਜੀ ਇਹ ਵਾਲਾ ਕਿ ਜਿੰਨੀਆਂ ਵੀ ਕਾਲਸ ਆਈਆਂ ਹੈਗੀਆਂ, ਬਹੁਤ ਕਾਲਸ ਆਈਆਂ, ਔਰ ਜਿੰਨੀਆਂ ਵੀ ਕਾਲਸ ਆਈਆਂ ਹੈਗੀਆਂ ਉਹਦੇ ਵਿੱਚ ਮੈਜੋਰਟੀ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਦਾ 10,000 ਤੋਂ ਲੈ ਕੇ ਤੇ $25,000 ਤੱਕ ਡਿਊ ਆ ਕੰਪਨੀ ਵੱਲ, ਜਿਹੜਾ ਕਿ ਉਹਨਾਂ ਨੇ ਲਿਆ ਨਹੀਂ ਹੈਗਾ, ਜਿਹੜਾ ਕਿ ਉਹ ਇਸ ਵੇਲੇ ਡਿਊ ਆ ਉਹਨਾਂ ਦਾ। ਸੋ ਉਹਨਾਂ ਦੇ ਲਈ ਬੈਸਟ ਹੈਗਾ ਕਿ ਆਪਣਾ ਜਿਹੜਾ ਲੇਬਰ ਕੋਰਟ ਦੇ ਵਿੱਚ ਕਲੇਮ ਹੈਗਾ ਉਹ ਕਰ ਸਕਦੇ ਹੈਗੇ ਆ, ਟੂ ਮੇਕ ਇਟ ਵੈਲੀਡੇਟ ਕਰਨ ਵਾਸਤੇ ਜਿਹੜਾ ਉਹ ਕਲੇਮ ਕੀਤਾ ਜਾ ਸਕਦਾ ਆ।
ਠੀਕ ਹੈ ਨਾ। ਤੇ ਬਾਕੀ ਕਿਉਂਕਿ ਜਿਹੜਾ ਹੁੰਦਾ ਆ 1099 ਹੁੰਦਾ, ਇਟਸ ਸਿੰਪਲੀ ਹੁੰਦਾ ਕਿ ਤੁਹਾਡਾ ਤੇ ਤੁਹਾਡੀ ਕੰਪਨੀ ਦੇ ਵਿੱਚ ਤੁਹਾਡਾ ਹੈਗਾ ਆਪਸੀ ਕੰਟਰੈਕਟ ਹੈਗਾ, ਤੁਸੀਂ ਆਹ ਕੰਮ ਕਰਨਾ ਤੇ ਇੰਨੇ ਪੈਸੇ ਮਿਲਣੇ ਆ। ਜਦੋਂ W2 ਹੁੰਦਾ ਆ ਉਦੋਂ ਯੂਜ਼ਲੀ ਜਿਹੜਾ ਹੁੰਦਾ ਹੈ ਕਿ ਇਹ ਸਾਰਾ ਗਵਰਨਮੈਂਟ ਨੂੰ ਪਤਾ ਹੁੰਦਾ, ਨੋਟਿਡ ਹੁੰਦਾ, ਟੈਕਸ ਭਰਿਆ ਜਾ ਰਿਹਾ ਹੁੰਦਾ, ਸਾਰਾ ਕੁਛ ਹੁੰਦਾ। ਸੋ ਕਈ ਪਾਰਟੀਆਂ ਇਨਵੋਲਵ ਹੁੰਦੀਆਂ। ਸੋ ਇਸ ਵੇਲੇ 2 ਹੀ ਪਾਰਟੀਆਂ ਇਨਵੋਲਵ ਹੈ, ਤੋਂ ਜਿਹੜੇ ਪੇ ਕਰਨ ਵਾਲੇ ਤੇ ਤੁਸੀਂ ਪੈਸੇ ਲੈਣ ਵਾਲੇ। ਸੋ ਕਾਫੀ ਹਾਰਡ ਹੈਗਾ, ਕਾਫੀ ਟਫ ਹੈਗਾ। ਜੇ ਕ੍ਰੈਡੀਟਰਸ ਦੀ ਲਾਈਨ ਦੇ ਵਿੱਚ ਲੱਗਣਾ ਪੈਣਾ ਹੈਗਾ ਤੇ ਡਾਲਰ ਦੇ ਉੱਤੇ ਤੁਹਾਨੂੰ ਪਤਾ ਹੀ ਹੈ, ਜਦੋਂ ਬੈਂਕਰਪਸੀ ਹੁੰਦੀ ਹੈ ਡਾਲਰ ਤੇ ਪੈਨੀਜ਼ ਮਿਲਦੀਆਂ ਹੈਗੀਆਂ। ਸੋ ਇਹ ਨਹੀਂ ਪਤਾ ਹੈਗਾ ਕਿ ਕਿੰਨੇ ਰਿਕਵਰ ਹੋਣਗੇ ਕਿੰਨੇ ਨਹੀਂ ਹੋਣਗੇ, ਪਰ ਡੈਫੀਨੇਟਲੀ ਜਿਹੜਾ ਹੈਗਾ ਤੁਸੀਂ ਆਹ ਜਿਹੜਾ ਰਾਊਟ ਲੈ ਸਕਦੇ ਹੈਗੇ ਆ। ਤੇ ਉਹਦੇ ਨਾਲ ਤੁਹਾਨੂੰ ਐਟਲੀਸਟ ਵੈਲੀਡੇਟ ਹੋ ਜਾਂਦਾ ਕਿ ਤੁਸੀਂ ਇੰਨੇ ਪੈਸੇ ਤੁਹਾਨੂੰ ਉਹ ਕੰਪਨੀ ਉਹ ਕਰਦੀ ਹੈਗੀ ਆ। ਸੋ ਜੇ ਤੁਸੀਂ ਉੱਦਾਂ ਵੀ ਬੈਂਕਰਪਸੀ ਕੋਰਟ ਨੂੰ ਸਬਮਿਟ ਕਰੋਗੇ ਤੇ ਤੁਹਾਨੂੰ ਉੱਦਾਂ ਵੀ ਸਾਰਾ ਕੁਛ ਪ੍ਰੂਫ ਜਿਹੜਾ ਦੇਣਾ ਪੈਣਾ ਹੈਗਾ। ਬਟ ਬੜੇ ਬਹੁਤ ਸਲਿਮ ਚਾਂਸਸ ਹੈਗੇ ਆ। ਸੋ ਇੱਕ ਜ਼ਰੂਰ ਇੱਥੇ ਰਾਜਨ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਣੇ ਡਰਾਈਵਰਸ ਹੈਗੇ ਆ ਉਹ ਜਦੋਂ ਪੇ ਲੈਂਦੇ ਆ, ਚਾਹੇ ਉਹ W2 ਚਾਹੇ 1099 ਆ, ਤੇ ਮੇਰੇ ਖਿਆਲ ਦੇ ਵਿੱਚ ਅੱਜ ਮਾਹੌਲ ਐਸਾ ਚੱਲ ਰਿਹਾ ਹੈਗਾ ਕਿ ਜਿਹਦੇ ਵਿੱਚ ਤੁਸੀਂ 2 ਮਹੀਨੇ ਦੀ ਤਨਖਾਹ ਜਿਹੜੀ ਆ ਇੱਦਾਂ ਡਿਊ ਨਾ ਕਰੋ, ਕਿਉਂਕਿ ਅੱਜ ਦਾ ਮਾਹੌਲ ਪਤਾ ਨਹੀਂ ਕਿਹੜੀ ਕੰਪਨੀ ਦਾ ਕਿੱਥੇ ਕੀ ਚੱਲ ਰਿਹਾ ਹੈਗਾ ਬੈਕਗਰਾਊਂਡ ਦੇ ਵਿੱਚ। ਸੋ ਕੋਸ਼ਿਸ਼ ਕਰੋ ਕਿ ਤੁਹਾਡੀ ਜਿਹੜੀ ਪੇਰੋਲ ਹੈਗਾ ਉਹ ਕਰੰਟ ਹੋਵੇ। ਜੀ ਇਹ ਤਾਂ ਮਾੜੀ ਗੱਲ ਆ, 2 ਮਹੀਨੇ ਜਿਹੜਾ ਹੈਗਾ ਇਹ ਮੇਕ ਸ਼ੋਰ ਕਰੋ। ਤੇ ਦੂਜੀ ਗੱਲ ਇਹ ਵੀ ਆ, ਆਪਾਂ ਵਾਰ-ਵਾਰ ਦੱਸਦੇ ਰਹੇ ਆ, ਜੇ ਤੁਸੀਂ ਪੇਰੋਲ ਤੇ ਹੁੰਦੇ ਤੇ ਅੱਜ ਤੁਸੀਂ ਜਾ ਕੇ EDD ਅਨਪਲਾਇਮੈਂਟ ਆਫਿਸ ਦੇ ਵਿੱਚ ਅਨਪਲਾਇਮੈਂਟ ਲਈ ਅਪਲਾਈ ਕਰ ਸਕਦੇ ਸੀ। ਜੇ ਤੁਸੀਂ 1099 ਤੇ ਆ ਫੇਰ ਤੁਹਾਨੂੰ ਅਨਪਲਾਇਮੈਂਟ ਨਹੀਂ ਮਿਲਣੀ ਹੈਗੀ। ਜੀ ਅਨਇੰਪਲੋਇਮੈਂਟ ਤਾਂ ਠੀਕ ਹੈ ਅਸਲ ਭਾਈ ਨਹੀਂ ਮਿਲਣੀ ਹੈਗੀ, ਬਟ ਓਬਵੀਅਸਲੀ ਕਲੇਮ ਫਾਈਲ ਕੀਤਾ ਜਾ ਸਕਦਾ ਹੈ ਉਹਦੇ ਤੇ ਵੀ। ਪਰ ਅਗੇਨ ਇਸ਼ੂ ਹੈਗਾ ਕਿ ਸੌਖਾ ਤਰੀਕਾ ਹੈਗਾ ਸੀਗਾ, ਪਰ ਸੌਖਾ ਤਰੀਕਾ ਨਹੀਂ ਲਿਆ ਗਿਆ, ਔਖੇ ਰਾਹ ਦੇ ਵਿੱਚ ਸਾਰਿਆਂ ਨੂੰ ਪਾ ਦਿੱਤਾ ਗਿਆ। ਔਰ ਇਹ ਲੈਸਨ ਹੈਗਾ ਮੇਰੇ ਖਿਆਲ ਜਿੰਨੇ ਵੀ ਇਸ ਵੇਲੇ ਡਰਾਈਵਰਸ ਜਿਹੜੇ 1099 ਲੈਂਦੇ ਹੈਗੇ ਆ ਉਹਨਾਂ ਦੇ ਲਈ ਲੈਸਨ ਹੈਗਾ ਕਿ ਇਹ ਕਿਸੇ ਵੀ ਟਾਈਮ ਕਿਸੇ ਵੀ ਬੰਦੇ ਨਾਲ ਹੋ ਸਕਦਾ ਆ, ਔਰ ਹੁੰਦਾ ਆ। ਆਪਾਂ ਯੂਜ਼ਲੀ ਦੇਖਦੇ ਹੈਗੇ ਹੁੰਦਾ ਆ। ਔਰ ਜਿੰਨੀਆਂ ਕੁ ਕਾਲਸ, ਜਿੰਨੀਆਂ ਕੁ ਖਬਰਾਂ, ਜੋ ਵੀ ਕੁਛ ਇਸ ਵੇਲੇ ਸਾਡੇ ਤੱਕ ਪਹੁੰਚਿਆ ਹੈਗਾ ਉਹਦੇ ਮੁਤਾਬਕ ਐਵਰੇਜ ਮੈਂ ਜਿੱਦਾਂ ਅੱਗੇ ਦੱਸਿਆ ਹੈਗਾ ਕਿ 10,000 ਤੋਂ ਲੈ ਕੇ $25,000 ਤੱਕ ਜਿਹੜਾ ਆ ਇੱਕ ਡਰਾਈਵਰ ਦਾ ਜਿਹੜਾ ਦੇਣ ਵਾਲਾ ਹੈਗਾ। ਸੋ ਬਹੁਤ ਹੀ ਮਤਲਬ ਕਿ ਗਲਤ ਗੱਲ ਹੈਗੀ ਆ, ਕਿਉਂਕਿ ਜਿਹੜਾ ਡਰਾਈਵਰ ਹੈਗਾ ਉਹਨੇ ਦੇਖੋ, ਮੈਂ ਇੱਥੇ ਆਣ ਕੇ ਇੱਕੋ ਗੱਲ ਕਹੂੰਗਾ ਕਿ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਆ, ਠੀਕ ਹੈ ਨਾ। ਜੇ ਕੰਪਨੀ ਗਲਤ ਆ ਤਾਂ ਉੱਥੇ ਅਸੀਂ ਡਰਾਈਵਰ ਨੂੰ ਵੀ ਓਨਾ ਹੀ ਜ਼ਿੰਮੇਵਾਰ ਠਹਿਰਾਉਂਦੇ ਆ ਕਿ ਤੁਸੀਂ ਕਿਉਂ ਇਸ ਚੀਜ਼ ਉੱਤੇ ਕੰਮ ਕੀਤਾ। ਕੋਈ ਵੀ ਕੰਪਨੀ ਆ ਇੰਨੇ 80 ਸੈਂਟ 90 ਸੈਂਟ ਤੁਹਾਨੂੰ ਪ੍ਰੋਵਾਈਡ ਕਰ ਰਹੀ ਆ, ਉਹਦੇ 'ਚ ਕੁਛ ਨਾ ਕੁਛ ਲੂਪ ਹੋਲ ਹੈਗਾ, ਕੋਈ ਨਾ ਕੋਈ ਪ੍ਰੋਬਲਮ ਹੈਗੀ ਆ। ਸੋ ਇਹ ਚੀਜ਼ਾਂ ਰੈੱਡ ਫਲੈਗ ਹੈਗੀਆਂ। ਜਦੋਂ ਤੁਸੀਂ ਕੰਮ ਕਰਦੇ ਆ ਤੁਸੀਂ ਚਾਹੁੰਦੇ ਆ ਕਿ ਜਿੰਨਾ ਕੰਮ ਕੀਤਾ ਹੈ ਉਹ ਪੂਰੇ ਦਾ ਪੂਰਾ ਪੈਸਾ ਤੁਹਾਨੂੰ ਮਿਲੇ। ਸੋ ਇਹ ਚੀਜ਼ਾਂ ਤੁਹਾਨੂੰ ਸੋਚਣੀਆਂ ਪੈਣੀਆਂ ਹੁਣ। ਨਾਓ ਗੋਇੰਗ ਔਨਵਰਡਸ ਜਿਹੜਾ ਵੀ 1099 ਤੇ ਕੰਮ ਕਰਦਾ ਉਹਨੂੰ ਇੱਕ ਵਾਰੀ ਤਾਂ ਸੋਚਣਾ ਪੈਣਾ ਆ ਕਿ ਥੋੜਾ ਬਹੁਤ ਟੈਕਸ ਦੇਣਾ ਹੈ ਜਾਂ ਆਪਣੀ ਸਾਰੀ ਮਿਹਨਤ ਦੀ ਕਮਾਈ ਇੱਦਾਂ ਗਵਾਈ ਜਾਣੀ ਹੈ। ਜੀ ਉਹ ਦੇਖੋ ਟਾਈਮਿੰਗ ਬੜਾ ਗਲਤ ਆ। ਹੁਣ ਇੱਕ ਰਿਸੈਸ਼ਨ ਪੂਰਾ ਟਰੱਕਿੰਗ ਤਾਂ ਹੈ 100% ਹੀ ਆ, ਰਾਈਟ। ਸੋ ਇੰਨਾ ਸਲੋ ਚੱਲ ਰਿਹਾ, ਨਵੀਂ ਜਗ੍ਹਾ ਕਿੱਥੇ ਕੰਮ ਮਿਲਣਾ, ਕਿੱਥੇ ਤੁਸੀਂ ਲੋਡ ਚੱਕਣੇ, ਕਦੋਂ ਪੈਸੇ ਮਿਲਣੇ ਆ। ਤੇ ਘੱਟੋ ਘੱਟ ਇਹ ਤਾਂ ਸੀਗਾ ਨਾ ਵੀ ਜੇ ਤੁਸੀਂ W2 ਤੇ ਹੁੰਦੇ ਤਾਂ ਤੁਹਾਨੂੰ ਰਾਈਟ ਵੇ ਜਿਹੜੀ ਅਨਪਲਾਇਮੈਂਟ ਸ਼ੁਰੂ ਹੋ ਜਾਣੀ ਸੀ, ਰਾਈਟ। ਨਹੀਂ ਇਹ ਤਾਂ ਹੈ ਹੀ ਆ ਜੀ। ਹੁਣ ਦੇਖੋ ਕਿੰਨੇ ਕੁ ਟੈਕਸ 'ਚ ਬਚਾਏ ਹੋਣਗੇ ਹੁਣ ਜਿੰਨੇ ਜਿਹੜੇ ਉਹ ਫਸ ਗਏ, ਰੁਕ ਗਏ। ਇੱਕ ਦੇ ਨਾਲ ਹੋਇਆ, ਕੱਲ ਨੂੰ ਪਤਾ ਨਹੀਂ ਕੋਈ ਹੋਰ ਕੰਪਨੀ ਦਾ ਇੱਦਾਂ ਜਿਹੜਾ ਕੋਈ ਕਰ ਜਾਵੇ, ਫਿਰ ਉੱਥੇ ਜਿਹੜਾ ਉਹ ਕੀ ਤੁਸੀਂ ਕਰ ਸਕਦੇ ਹੋ। ਸੋ ਬੜੇ ਕਸੂਤੇ ਜਿਹੜੇ ਉਹ ਫਸਦੇ ਆ, ਤੇ ਕਸੂਤੇ ਫਸਣ ਤੋਂ ਬਾਅਦ ਦੇ ਵਿੱਚ ਫਿਰ ਰਾਹ ਪੱਲਾ ਨਹੀਂ ਜਿਹੜਾ ਬਾਅਦ ਦੇ ਵਿੱਚ ਲੱਭਦਾ। ਹੁਣ ਇਹ ਆ ਵੀ ਭਾਈ ਹੋ ਤੇ ਗਿਆ ਇਹਨਾਂ ਦੇ ਨਾਲ ਹੁਣ ਧੱਕਾ, ਹੁਣ ਇਹਨਾਂ ਨੂੰ ਜੋਬ ਦੀ ਵੀ ਜ਼ਰੂਰਤ ਹੋਣੀ ਆ, ਗਾਂਹ ਵੀ ਆ। ਸੋ ਹੀ ਜਿੰਨੀ ਦੇਰ ਤੱਕ ਤਾਂ ਪੀਪੇ 'ਚ ਘਿਓ ਹੁੰਦਾ ਉਨੀ ਦੇਰ ਤੱਕ ਤਾਂ ਠੀਕ ਲੱਗਦਾ, ਜਦੋਂ ਮੁੱਕ ਜਾਂਦਾ ਤਾਂ ਫਿਰ ਕੰਮ ਖਰਾਬ ਹੋ ਜਾਂਦਾ। ਫਿਰ ਕਹਿੰਦੇ ਆ ਵੀ ਹਾਏ ਕੁਛ ਬਣਦਾ ਨਹੀਂ, ਕਿੱਦਾਂ ਕਰੀਏ, ਕਿਵੇਂ ਕਰੀਏ। ਪਹਿਲੋਂ ਹੀ ਸਹਿਜ ਦੇ ਨਾਲ ਚੱਲਣਾ ਜਿਹੜਾ ਉਹ ਸਿੱਖਣ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸਹੀ ਚੱਲੂਗੇ ਤਾਂ ਇਹੋ ਜਿਹੇ ਮਾੜੇ ਸਮਿਆਂ ਦੇ ਵਿੱਚ ਉੱਥੇ ਫਿਰ ਤੁਹਾਡੀ ਮਦਦ ਜਿਹੜੀ ਆ ਉਹ ਹੋ ਜਾਂਦੀ ਆ, ਉਹ ਕੁਛ ਨਾ ਕੁਛ ਜਿਹੜੀ ਤੁਹਾਨੂੰ ਰਾਹਤ ਮਿਲ ਜਾਂਦੀ ਆ।